ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦੇ ਨਾਲ ਅਸੀਂ ਜੁੜਦੇ ਹਾਂ ਰੋਜ਼ਾਨਾ, ਜਿਸ ਦੇ ਵਿੱਚ ਪੰਜਾਬ ਭਾਰਤ ਦੇ ਵਿੱਚ ਹੋ ਰਹੀਆਂ ਵਿਸ਼ੇਸ਼ ਸਰਗਰਮੀਆਂ, ਉਹਨਾਂ ਦੇ ਪਿੱਛੇ ਕੀ ਛਿਪਿਆ ਹੁੰਦਾ ਹੈ, ਉਸ ਦੇ ਬਾਰੇ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹਾਂ। ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਕਾਰਾਂ ਦੀ ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ A-ਰੇਟਿਡ ਕੰਪਨੀਜ਼ ਦੇ ਨਾਲ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਚਾ ਸਿੰਘ ਵਾਈਸੀਲੀਆ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ, ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 408722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਪੂਰੇ ਪੰਜਾਬ ਦੇ ਵਿੱਚ ਇਨਫੈਕਟ ਕਾਫੀ ਜਿਹੜੀ ਉੱਤਰੀ ਭਾਰਤ ਦੇ ਵਿੱਚ ਗਰਮੀ ਦਾ ਪ੍ਰਕੋਪ ਬਹੁਤ ਹੀ ਜ਼ਿਆਦਾ ਜਿਹੜਾ ਜੀ ਵਧਿਆ ਆ। 1400 ਤੋਂ ਵੱਧ ਜਾਨਾਂ ਇਸ ਦੇ ਕਰਕੇ ਚਲੇ ਗਈਆਂ। ਬਿਲਕੁਲ ਜੀ, ਇਹ ਇਸ ਵੇਲੇ ਗਰਮੀ ਜਿਹੜੀ ਹੈ ਜੀ ਉਹਦੇ ਪੂਰਾ ਆਪਣਾ ਰੰਗ ਜਿਹੜਾ ਜੀ ਉਹ ਦਿਖਾ ਰਹੀ ਆ। ਸਭ ਤੋਂ ਵੱਧ ਜਿਹੜੀਆਂ ਡੈਥ ਨੇ ਜੀ ਇਹ ਲੂ ਲੱਗਣ ਦੇ ਨਾਲ ਉਹ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਜਿਹੜੇ ਨੇ ਸੂਬੇ, ਇਹਨਾਂ ਦੇ ਵਿੱਚ ਹੋਈ ਹੈ। ਸਭ ਤੋਂ ਵੱਧ ਗਰਮੀ ਦੀ ਮਾਰ ਜਿਹੜੀ ਹੈ ਜੀ ਇਹਨਾਂ ਸੂਬਿਆਂ 'ਚ ਪੈ ਰਹੀ ਹੈ। ਹਾਲਾਂਕਿ ਪੰਜਾਬ, ਹਰਿਆਣਾ ਵੀ ਜਿਹੜੇ ਉਹ ਮੁਕੰਮਲ ਤਪ ਰਹੇ ਨੇ ਇਸ ਵੇਲੇ। ਆਂਧਰਾ ਪ੍ਰਦੇਸ਼ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਵੱਧ ਕੇ ਉਹ 1000 ਤੋਂ ਉੱਪਰ ਜਿਹੜੀ ਚਲੇ ਗਈ ਆ। ਤੇਲੰਗਾਨਾ ਦੇ ਵਿੱਚ 340 ਦੇ ਕਰੀਬ ਮੌਤਾਂ ਹੋ ਗਈਆਂ ਨੇ, ਔਰ ਤੇਲੰਗਾਨਾ ਦੇ ਵਿੱਚ ਬੀਤੇ 24 ਘੰਟਿਆਂ ਦੇ ਦੌਰਾਨ 168 ਹੋਰ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਆਂਧਰਾ ਪ੍ਰਦੇਸ਼ ਦੇ ਗੁਆਂਢੀ ਸੂਬਾ ਜਿਹੜਾ ਉੜੀਸਾ ਦੇ ਵਿੱਚ ਵੀ 43 ਮੌਤਾਂ ਦੀ ਜਿਹੜੀ ਖਬਰ ਹੈ ਉਹ ਮਿਲੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਭਿਆਨਕ ਜਿਹੜੀ ਗਰਮੀ ਹੈ ਇਸ ਵੇਲੇ ਉਹ ਚੱਲ ਰਹੀ ਹੈ, ਔਰ ਇਹਦੀ ਵਜ੍ਹਾ ਕਰਕੇ ਜਿਹੜੀਆਂ ਸੜਕਾਂ ਨੇ ਜੀ ਜਾਂ ਜਿਹੜੇ ਕੰਮਕਾਰ ਨੇ ਉਹ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਠੱਪ ਹੋ ਕੇ ਜਿਹੜੇ ਰਹਿ ਗਏ ਨੇ ਜੀ। ਬਠਿੰਡੇ ਦੇ ਵਿੱਚ ਗਰਮੀ ਦੇ ਨਾਲ ਇੱਕ ਬਜ਼ੁਰਗ ਦੀ ਮੌਤ ਜਿਹੜੀ ਹੈ ਜੀ ਉਹ ਹੋਣ ਦੀਆਂ ਖਬਰਾਂ ਨੇ। 3 ਦੀ ਹਾਲਤ ਜਿਹੜੀ ਹੈ ਜੀ ਉਹ ਲੂ ਲੱਗਣ ਦੀ ਵਜ੍ਹਾ ਕਰਕੇ ਇਸ ਵੇਲੇ ਵਿਗੜੀ ਹੋਈ ਹੈ। ਬੇਸ਼ੱਕ ਜਿਹੜੇ ਸਕੂਲ ਨੇ ਉਹ ਅਜੇ ਚੱਲ ਰਹੇ ਨੇ, ਪਰ ਜਿਹੜੇ ਬੱਚੇ ਨੇ ਉਹ ਦੁਪਹਿਰ ਦੇ ਸਮੇਂ ਬੱਸਾਂ ਦੇ ਵਿੱਚ, 3 ਵੀਲਰ ਦੇ ਵਿੱਚ ਤਕਰੀਬਨ ਜਿਹੜੇ ਜੀ ਉਹ ਬਹੁਤ ਤੜਕੇ ਬੈਠੇ ਹੋਏ ਜਿਹੜੇ ਔਰ ਮੂੰਹ ਬੰਨੇ ਵਾਲੇ ਜਿਹੜੇ ਲੋਕ ਨੇ ਉਹੀ ਕਿਤੇ ਕਿਤੇ ਟਾਵੇਂ ਜਿਹੜੇ ਸੜਕਾਂ ਦੇ ਉੱਤੇ ਦਿਸਦੇ ਨੇ ਜੀ। ਨਹੀਂ ਤਾਂ ਸੜਕਾਂ ਦੇ ਉੱਤੇ ਟ੍ਰੈਫਿਕ ਆਲਮੋਸਟ ਆਊਟ ਹੀ ਹੋ ਜਾਂਦਾ ਜੀ ਦੁਪਹਿਰ ਦੇ ਸਮੇਂ, ਖਾਸ ਤੌਰ ਦੇ ਉੱਤੇ 1 ਵਜੇ ਤੋਂ ਲੈ ਕੇ ਕੁਝ 4 ਵਜੇ ਤੱਕ। ਜੀ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਜਿਹੜੇ ਰਹਿ ਚੁੱਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਹਨਾਂ ਨੇ ਆਪਣੀ ਜਿਹੜੀ ਜੀ ਚੁੱਪੀ ਤੋੜੀ, ਕਿਹਾ ਵੀ ਮੈਂ ਭ੍ਰਿਸ਼ਟਾਚਾਰੀ ਨਹੀਂ। ਜੀ ਜਿਹੜੇ ਕਰੀਬੀਆਂ ਸਹਿਯੋਗੀਆਂ ਦੇ ਵੱਲੋਂ UPA ਸਰਕਾਰ ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਰੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰੀ ਬੋਲੇ ਨੇ ਜੀ। ਉਹਨਾਂ ਨੇ ਇਹ ਕਿਹਾ ਕਿ ਮੈਂ ਆਪਣੇ ਫਾਇਦੇ ਲਈ, ਪਰਿਵਾਰ ਲਈ ਜਾਂ ਦੋਸਤਾਂ ਦੇ ਫਾਇਦੇ ਲਈ ਕਦੀ ਸਰਕਾਰੀ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ। ਉਹਨਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਧਿਆਨ ਗੈਰ ਮੁੱਦਿਆਂ ਵੱਲ ਲਿਜਾਣ ਦੇ ਵਾਸਤੇ ਭ੍ਰਿਸ਼ਟਾਚਾਰ ਦੀ ਬੀਨ ਵਜਾ ਰਹੀ ਹੈ। ਮਨਮੋਹਨ ਸਿੰਘ ਹੋਰਾਂ ਨੇ ਕਿਹਾ ਜੀ ਕਿ ਮੇਰੇ ਕਾਰਜਕਾਲ ਦੇ ਦੌਰਾਨ ਨੀਤੀਗਤ ਫੈਸਲੇ ਲੈਣ ਦੇ ਵਿੱਚ ਦੇਰੀ ਦੇ ਜਿਹੜੇ ਦੋਸ਼ ਲੱਗ ਰਹੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਸਰਕਾਰ ਸੱਤਾ ਤੋਂ ਹਟੀ ਸੀ ਤਾਂ ਉਸ ਵੇਲੇ ਭਾਰਤ ਦੁਨੀਆ 'ਚ ਦੂਜੀ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਸੀ। ਉਹਨਾਂ ਨੇ ਇਹ ਕਿਹਾ ਕਿ ਆਰਥਿਕ ਵਿਕਾਸ ਦਰ 8.5% ਸੀ ਤੇ ਚੀਨ ਤੋਂ ਬਾਅਦ ਇਹ ਦੂਜੀ ਸਭ ਤੋਂ ਤੇਜ਼ ਵਿਕਾਸ ਦਰ ਸੀਗੀ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਉੱਤੇ ਵੀ ਹਮਲਾ ਬੋਲਿਆ ਔਰ ਇਹ ਕਿਹਾ ਕਿ ਭਾਜਪਾ ਸਰਕਾਰ ਦੇ ਸ਼ਾਸਨਕਾਲ ਦੇ ਦੌਰਾਨ ਅਰਥਚਾਰੇ ਦੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਹੈ, ਇਹਦੇ ਵਿੱਚ ਜਿਹੜੀ ਹੈ ਜੀ ਉਹ ਕਮਜ਼ੋਰੀ ਆ ਗਈ ਹੈ। ਉਹਨਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਜਿਹੜੀ ਹੈ ਜੀ ਉਹ UPA ਸਰਕਾਰ ਦੀ ਹੀ ਜਿਹੜੀ ਇੱਕ ਕ੍ਰੀਏਸ਼ਨ ਸੀਗੀ ਤੇ ਇਹਨੂੰ ਸਿਰਫ ਕਾਰਬਨ ਕਾਪੀ ਜਿਹੜਾ ਜੀ ਉਹ ਬਣਾ ਕੇ ਭਾਰਤੀ ਜਨਤਾ ਪਾਰਟੀ ਨੇ ਪੇਸ਼ ਜਿਹੜਾ ਜੀ ਉਹ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਮੁੱਦਿਆਂ ਨੂੰ ਪਿਛਲੇ 1 ਸਾਲ ਦੇ ਦੌਰਾਨ ਕਹਿੰਦੀ ਹੈ ਕਿ ਉਹ ਉਹਦੀ ਅਚੀਵਮੈਂਟ ਹੈ, ਉਹ ਸਾਰੇ ਦੇ ਸਾਰੇ UPA ਦੀ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਹੋਏ ਸਨ। ਅਸੀਂ ਉਹਨਾਂ ਨੂੰ ਬਣਾ ਨਹੀਂ ਸਕੇ। ਉਹਨਾਂ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੂੰ ਬਣਾ ਰਹੀ ਹੈ। ਜੀ
ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਜਿਹੜਾ 7 ਤਾਰਾ ਰਿਜ਼ੋਰਟ ਜਿਹੜੇ ਬਾਦਲ ਪਰਿਵਾਰ ਦਾ ਬਣ ਰਿਹਾ ਉਸ ਦੀ ਸੜਕ ਨੂੰ ਲੈ ਕੇ। ਇਹ ਮਾਮਲਾ ਪਿਛਲੇ ਦਿਨਾਂ ਤੋਂ ਵਾਹਵਾ ਸੁਰਖੀਆਂ ਦੇ ਵਿੱਚ ਹੈ ਜੀ। ਵੱਖ-ਵੱਖ ਵੀਡੀਓਜ਼ ਵੀ ਇਹਦੇ ਉੱਤੇ ਜਿਹੜੇ ਜੀ ਉਹ ਆਏ ਨੇ, ਜਿਹੜੇ YouTube ਜਾਂ ਸੋਸ਼ਲ ਨੈਟਵਰਕ ਸਾਈਟਸ ਨੇ ਜਿਹੜੇ ਉਹਦੇ ਉੱਤੇ ਘੁੰਮਦੇ ਨੇ ਜੀ। ਔਰ ਇਹਨੂੰ ਜਿਹੜੀ ਇੱਕ ਪਟੀਸ਼ਨ ਸੀਗੀ ਉਹ ਦਾਇਰ ਹੋਈ ਸੀਗੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਹੁਣ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਬਾਦਲਾਂ ਦਾ ਬਣ ਰਿਹਾ ਰਿਜ਼ੋਰਟ ਜਿਹੜਾ ਜੀ ਉਹਦੇ ਤੱਕ ਪੱਕੀ ਸੜਕ ਬਣਾਉਣ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਨੂੰ ਧਿਰ ਬਣਾਉਣ ਦੀ ਪਟੀਸ਼ਨ ਤੇ ਪੰਜਾਬ ਤੇ ਪੂਟਾ ਜਿਹੜੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਆ ਉਹਨੂੰ ਨੋਟਿਸ ਜਾਰੀ ਕਰਤਾ ਜੀ। ਔਰ ਇਹ ਪਟੀਸ਼ਨ ਡਾਕਟਰ ਜੁਵੀਜ਼ਾ ਚੱਡਾ ਉਹਨੇ ਦਾਖਲ ਕੀਤੀ ਸੀ, ਜਿਹਦੇ ਵਿੱਚ ਉਹਨੇ ਦੋਸ਼ ਲਾਇਆ ਸੀਗਾ ਕਿ ਜਦੋਂ ਇਹ ਜ਼ਮੀਨ ਅਕਵਾਇਰ ਕੀਤੀ ਗਈ ਆ ਕਾਹਲੀ ਦੇ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਇਹਨੂੰ ਅਮਲ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਗਿਆ। ਮਾਜਰਾ ਪਿੰਡ ਦੇ ਰਾਹੀਂ 100 ਫੁੱਟ ਚੌੜੀ ਤੇ 13 ਕਿਲੋਮੀਟਰ ਲੰਬੀ ਸੜਕ ਬਣਾਈ ਜਾ ਰਹੀ ਹੈ, ਜਿਹੜੀ ਮੋਹਾਲੀ ਜ਼ਿਲ੍ਹੇ ਦੇ ਪੱਲਣਪੁਰ ਪਿੰਡ ਦੇ ਵਿੱਚ ਬਣ ਰਹੇ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਤੱਕ ਜਿਹੜੀ ਹੈ ਜੀ ਉਹ ਜਾਂਦੀ ਆ। ਔਰ ਇਹ ਜਿਹੜਾ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਹੈ ਇਹ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਮਲਕੀਅਤ ਹੈ। ਉਹਨਾਂ ਦੇ ਵੱਲੋਂ ਇਹ ਜਿਹੜਾ ਜੀ ਹੋਟਲ ਇੱਥੇ ਉਸਾਰਿਆ ਜਾ ਰਿਹਾ ਹੈ। ਔਰ ਜਿਹੜੇ ਪੈਸੇ ਨੇ ਸੜਕ ਦੇ ਉੱਤੇ 26 ਕਰੋੜ ਤੋਂ ਉੱਪਰ ਜਿਹੜਾ ਜੀ ਉਹ ਪੰਜਾਬ ਸਰਕਾਰ ਦਾ ਇਹਦੇ ਉੱਤੇ ਜਿਹੜਾ ਜੀ ਲਾਇਆ ਜਾ ਰਿਹਾ। ਇਹ ਸੜਕ ਕਿਤੇ ਕੋਈ ਗਾਹ ਨਹੀਂ ਨਿਕਲਦੀ, ਇਹ ਉੱਥੇ ਜਾ ਕੇ ਰਿਜ਼ੋਰਟ ਦੇ ਉੱਤੇ ਖਤਮ ਹੁੰਦੀ ਆ। ਇੱਕ ਲੇਨ ਦੀ ਉਹਨੂੰ ਕੀ ਜ਼ਰੂਰਤ ਪੈ ਗਈ। ਔਰ ਦੂਸਰੀ ਗੱਲ ਇਹ ਕਿ ਜੇ ਉਹ ਰਿਜ਼ੋਰਟ ਬਣਾ ਰਹੇ ਨੇ ਤੇ ਆਪਣੇ ਪੈਸੇ ਦੇ ਨਾਲ ਸੜਕ ਬਣਾਉਣ। ਪੰਜਾਬ ਦੇ ਲੋਕਾਂ ਦੇ ਜਿਹੜੇ ਟੈਕਸ ਪੇਅਰ ਜਿਹੜੇ ਨੇ ਉਹਨਾਂ ਦੇ ਪੈਸੇ ਦੇ ਨਾਲ ਇਹ ਸੜਕ ਜਿਹੜੀ ਹੈ ਜੀ ਉਹ ਬਣਾਈ ਜਾ ਰਹੀ ਹੈ। ਤੇ ਉਹ ਲੱਗਦਾ ਜੀ ਕਿ ਇਸ ਮਸਲੇ ਦੇ ਵਿੱਚ ਜਵਾਬ ਦੇਣਾ ਜਿਹੜਾ ਉਹ ਔਖਾ ਹੋ ਜਾਣਾ ਪੰਜਾਬ ਸਰਕਾਰ ਨੂੰ ਜੀ ਬਿਲਕੁਲ ਜੀ। ਮੈਨੂੰ ਲੱਗਦਾ ਜੀ ਹੋਰ ਬਥੇਰੀ ਐਸੀਆਂ ਜਗ੍ਹਾਵਾਂ ਪਈਆਂ ਆ ਜਿੱਥੇ ਵਾਕਿਆ ਸੜਕਾਂ ਦੀ ਜ਼ਰੂਰਤ ਆ ਤੇ ਉਧਰਲੇ ਪਾਸੇ ਨੂੰ ਇਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਅਤੇ ਨਾਲ ਹੀ ਜੇ ਗੱਲ ਕਰੀਏ ਵੀ ਮੋਗੇ ਕਾਂਡ ਦੇ ਵਿੱਚ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਹੋਈ ਸੀ ਉਸ ਦਾ ਪੂਰਾ ਵੇਰਵਾ ਮੰਗਿਆ ਅਦਾਲਤ ਨੇ ਪੰਜਾਬ ਸਰਕਾਰ ਤੋਂ। ਬਿਲਕੁਲ ਜੀ, ਇਹ ਵੀ ਜਿਹੜਾ ਦੂਸਰਾ ਮਸਲਾ ਜੀ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਇਸ ਵੇਲੇ ਕੱਲ ਜਿਹਦੀ ਸੁਣਵਾਈ ਸੀਗੀ ਜੀ। ਔਰ ਇਹਦੇ ਵਿੱਚ ਬੱਸ ਕਾਂਡ ਦੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਨੀਤੀ ਬਾਰੇ ਪੰਜਾਬ ਸਰਕਾਰ ਤੋਂ ਡਿਟੇਲ ਜਿਹੜੀ ਹੈ ਜੀ ਉਹ ਮੰਗੀ ਹੈ ਜੀ। ਜਸਟਿਸ ਜਿਹੜੇ ਨੇ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਜਿਹੜਾ ਬੈਂਚ ਹੈ 1-2 ਜੱਜਾਂ ਦਾ ਉਹਨੇ ਸੂਬੇ ਦੀ ਸਰਕਾਰ ਨੂੰ ਪੁੱਛਿਆ ਕਿ ਉਹਨੂੰ ਕਿਹੜੀ ਯੋਜਨਾ ਦੇ ਤਹਿਤ ਨੀਤੀ ਦੇ ਆਧਾਰ ਦੇ ਉੱਤੇ ਚੱਲਦੀ ਵਕਤ ਤੋਂ ਬਾਅਦ ਤੇ ਧੀ ਨੂੰ ਸੁੱਟਣ ਤੇ ਧੀ ਦੀ ਮੌਤ ਹੋਣ ਦੇ ਉੱਤੇ ਪਰਿਵਾਰ ਨੂੰ 24 ਲੱਖ ਰੁਪਏ ਮੁਆਵਜ਼ਾ 1 ਨਵੰਬਰ ਨੂੰ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ। ਪੰਜਾਬ ਦੇ ਐਡਵੋਕੇਟ ਤੇ ਜਨਰਲ ਵੱਲੋਂ ਹਲਫਨਾਮਾ ਦਾਖਲ ਕਰਨ ਲਈ ਸਮਾਂ ਮੰਗੇ ਜਾਣ ਤੇ ਬੈਂਚ ਦੇ ਵੱਲੋਂ ਇਹਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ 30 ਤਰੀਕ ਰੱਖੀ ਗਈ ਹੈ ਕਿ 30 ਤਰੀਕ ਨੂੰ ਦੁਬਾਰਾ ਜਿਹੜਾ ਜੀ ਇਹ ਲਿਆਓ ਪੰਜਾਬ ਸਰਕਾਰ ਦਾ ਪੱਖ ਜਿਹੜਾ ਜੀ ਇਹਦੇ ਵਿੱਚ। ਉਹਦੇ ਵੈਸੇ ਸਰਕਾਰ ਜਿਹੜੀ ਅਦਾਲਤ ਸੀ ਉਹ ਪਿਛਲੀ ਵਾਰੀ ਵੀ ਕਾਫੀ ਸਖਤ ਸੀ ਇਸ ਮਸਲੇ ਦੇ ਉੱਤੇ, ਪਰ ਕਿਉਂਕਿ ਲੈ ਕੇ ਨਹੀਂ ਆਏ ਜੀ ਕੁਛ ਵੀ ਜਿਹੜੀ ਸਰਕਾਰ ਸੀ ਉਹ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਅੱਗੇ ਲਿਜਾਣਾ ਚਾਹੁੰਦੀ ਹੈ ਜੀ। ਜਿਹੜਾ ਐਡਵੋਕੇਟ ਜਨਰਲ ਹੈ ਉਹਨੇ ਇਹ ਗੱਲ ਕਹੀ ਹੈ ਕਿ 29,55,000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ, 24 ਲੱਖ ਰੁਪਏ ਔਰਬਿਟ ਐਵੀਏਸ਼ਨ ਵੱਲੋਂ ਦਿੱਤੇ ਗਏ ਨੇ ਜੀ। ਹੁਣ ਕਿਉਂਕਿ ਉਹਦੇ ਸ਼ਾਇਦ ਜਮ੍ਹਾਂ ਜਿਹੜੇ ਆ ਉਹ ਕਰਾ ਦਿੱਤੇ ਗਏ ਨੇ। ਅਦਾਲਤ ਨੇ 19 ਮਈ ਨੂੰ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਨੋਟਿਸ ਜਾਰੀ ਕਰਨ ਦੇ ਨਾਲ ਜਸਦੀਪ ਸਿੰਘ ਬੈਂਸ ਜਿਹੜਾ ਵਕੀਲ ਹੈ ਜੀ ਉਹਦੇ ਵੱਲੋਂ ਕੇਸ ਦੀ CBI ਤੋਂ ਜਾਂਚ ਕਰਾਉਣ ਦੀ ਮੰਗ ਸੰਬੰਧੀ ਨੋਟਿਸ ਜਾਰੀ ਜਿਹੜਾ ਉਹ ਕੀਤਾ ਸੀਗਾ। ਬੈਂਚ ਨੇ 10 ਤੋਂ ਵੱਧ ਬੱਸਾਂ ਦੇ ਮਾਲਕਾਂ ਬਾਰੇ ਵੇਰਵੇ ਮੰਗੇ ਨੇ। ਅਦਾਲਤ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਪਿਛਲੇ 1 ਸਾਲ ਦੇ ਦੌਰਾਨ ਰਾਜ ਨੇ ਬੱਸ ਆਪਰੇਟਰਾਂ ਖਿਲਾਫ ਕਿੰਨੇ ਕੇਸ ਦਰਜ ਕੀਤੇ ਨੇ। ਅਦਾਲਤ ਨੇ ਔਰਬਿਟ ਐਵੀਏਸ਼ਨ ਨੂੰ ਪਿਛਲੇ 50 ਸਾਲਾਂ ਦੀ ਬੈਲੈਂਸ ਸ਼ੀਟ ਵੀ ਜਮ੍ਹਾਂ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। CBI ਜਾਂਚ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਮੋਗੇ ਦੇ SSP ਨੇ ਕਿਹਾ ਹੈ ਕਿ ਇਹਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਕੇਰਲਾ ਹਾਈ ਕੋਰਟ ਦੇ ਜਿਹੜੇ ਰਿਟਾਇਰਡ ਚੀਫ ਜਸਟਿਸ VK ਬਾਲੀ ਦੀ ਅਗਵਾਈ ਦੇ ਹੇਠ ਮੋਗਾ ਦੀ ਕੇਸ ਦੇ ਵਾਸਤੇ ਜਾਂਚ ਲਈ ਕਮਿਸ਼ਨ ਜਿਹੜਾ ਜੀ ਉਹ ਬਣਾ ਦਿੱਤਾ ਹੋਇਆ। ਹੁਣ ਜਿਹੜੀ ਅਗਲੀ ਇਹਦੀ ਤਰੀਕ ਪਈ ਹੈ 30 ਜੁਲਾਈ ਨੂੰ ਪਤਾ ਲੱਗੂਗਾ ਕਿ ਜਿਹੜੀ ਬੈਲੈਂਸ ਸ਼ੀਟ ਤੇ ਬਾਕੀ ਸਾਰਾ ਕੁਝ ਜਿਹੜੀ ਹੈ ਜੀ ਉਹ ਔਰਬਿਟ ਵੱਲੋਂ ਲਿਆਂਦੀ ਜਾਂਦੀ ਹੈ ਜਾਂ ਨਹੀਂ। ਜੀ ਬਿਲਕੁਲ। ਤੇ ਤੁਹਾਨੂੰ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇਹ ਲਗਾਤਾਰ ਇੱਦਾਂ ਦੇ ਕੁਝ ਨੋਟਿਸ ਅਦਾਲਤ ਮੰਗ ਰਹੀ ਆ ਤੇ ਕੀ ਵਾਕਿਆ ਸਰਕਾਰ ਇਹਨਾਂ ਚੀਜ਼ਾਂ ਦੇ ਪ੍ਰਤੀ ਕਿਸੇ ਤਰੀਕੇ ਨਾਲ ਸੁਹਿਰਦ ਹੋਊਗੀ, ਕੋਈ ਕੰਨ ਤੇ ਜੂੰ ਸਰਕੂਗੀ? ਦੇਖੋ ਇਸ ਤਰ੍ਹਾਂ ਹੈ ਕਿ ਜਿਹੜੇ ਅਦਾਲਤੀ ਨੋਟਿਸ ਨੇ ਜੀ ਅਦਾਲਤੀ ਕਾਰਵਾਈ ਆ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਹਾਂ, ਜਿਹੜੇ ਉਹਨੂੰ ਲਮਕਾਉਣ ਦੇ ਤਰੀਕੇ ਨੇ ਉਹ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੂੰ ਆਉਂਦੇ ਨੇ ਜੀ ਕਿ ਕਿਹੜੇ ਤਰੀਕੇ ਦੇ ਨਾਲ ਇਹਨੂੰ ਲਮਕਾਉਣਾ, ਇਹਨੂੰ ਲੰਮਾ ਜਿਹੜਾ ਜੀ ਉਹ ਖਿੱਚਣਾ। ਇਹ ਇਸ ਵਾਰੀ ਜਿਹੜੀ ਇਹਨਾਂ ਦੀ ਸਰਕਾਰ
ਐਕਚੁਅਲੀ ਥੋੜਾ ਜਿਹਾ ਇਸ ਮਸਲੇ ਦੇ ਉੱਤੇ ਖਾਸ ਤੌਰ ਤੇ ਬਾਦਲ ਪਰਿਵਾਰ ਜਿਹੜਾ ਉਹ ਘਿਰਦਾ ਨਜ਼ਰ ਆਉਂਦਾ ਹੈ ਜੀ। ਇਹਦਾ ਇੱਕ ਮੇਨ ਜਿਹੜਾ ਰੀਜ਼ਨ ਹੈ ਜੀ ਕਿ ਦੋ ਜਿਹੜੇ ਵਕੀਲ ਨੇ, ਇੱਕ ਤਾਂ ਮਿਸਟਰ ਬੈਂਸ ਜਿਹਦਾ ਮੈਂ ਜ਼ਿਕਰ ਕੀਤਾ, ਇੱਕ HC ਅਰੋੜਾ ਨੇ, ਇਹ ਉਹਨਾਂ ਦੋਨਾਂ ਦੀਆਂ ਜਿਹੜੀਆਂ ਪਟੀਸ਼ਨਾਂ ਨੇ ਪਾਈਆਂ ਹੋਈਆਂ। ਅਦਾਲਤ ਨੇ ਇਹ ਕਿਹਾ ਸੀਗਾ ਕਿ ਤੁਸੀਂ ਪਟੀਸ਼ਨ ਕਰਤਾ ਬਣਨ ਦੇ ਨਾਲੋਂ ਇਹੋ ਕਰੋ, ਤੁਸੀਂ ਜਿਹੜੇ ਅਦਾਲਤੀ ਮਿੱਤਰ ਨੇ ਉਹ ਬਣਾਓ ਕੋਰਟ ਫਰੈਂਡ। ਜੀ ਉਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੋਰਟ ਫਰੈਂਡ ਬਣਾ ਲਿਆ ਤੇ ਉਹ ਇੱਕ ਕਿਸਮ ਦੇ ਨਾਲ ਕੋਰਟ ਫਰੈਂਡ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਵਿਚਰ ਰਹੇ ਨੇ। ਉਹਦੇ ਕਰਕੇ ਹੀ ਇਹ ਜਿਹੜਾ ਹੋ ਪਾ ਰਿਹਾ, ਕਿਉਂਕਿ HC ਅਰੋੜਾ ਖਾਸ ਤੌਰ ਦੇ ਉੱਤੇ ਤੁਸੀਂ ਇਹ ਕਹ ਲਓ ਤਾਂ ਪੋਤੜਿਆਂ ਤੱਕ ਜਾਣਦੇ ਨੇ ਜੀ। ਜੇ ਉਹ ਤਕੜੇ ਹੋ ਕੇ ਲੱਗੇ ਰਹਿੰਦੇ ਨੇ ਤਾਂ ਇਸ ਮਸਲੇ ਦੇ ਉੱਤੇ ਬਾਦਲ ਪਰਿਵਾਰ ਜਿਹੜਾ ਜੀ ਦੋਨਾਂ ਮਸਲਿਆਂ ਦੇ ਉੱਤੇ ਉਹਨੇ ਬੁਰੀ ਤਰੀਕੇ ਦੇ ਨਾਲ ਘਿਰ ਜਾਣਾ ਜੀ। ਸੋ ਤੇ ਸੁਣ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। ਇਨਵੋਇਸ ਦੇਣ ਉਪਰੰਤ ਸੇਮ ਡੇ ਤੁਸੀਂ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਉਹ ਲੈ ਸਕਦੇ ਹੋ। ਉਸ ਦੇ ਪ੍ਰਤੀ ਜਾਣਕਾਰੀ ਲਈ ਕਾਲ ਕਰੋ 408 272 2600 408 272 2600 408 272 2600। ਤੇ ਆਪਾਂ ਜੇ ਗੱਲ ਕਰੀਏ ਅਗਲੀ ਵੀ ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਪੰਜਾਬ ਨੇ ਜਿਹੜਾ ਜੀ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਇਹਦਾ ਹਵਾਈ ਅੱਡੇ ਦਾ ਉਦਘਾਟਨ ਜਿਹੜਾ 1 ਸਾਲ ਦੇ ਉਹਨਾਂ ਦੇ ਜਸ਼ਨ ਚੱਲ ਰਹੇ ਨੇ ਉਹਦੇ ਵਿੱਚ ਜਿਹੜਾ ਜੀ ਉਹ ਕੀਤਾ ਜਾਵੇ। ਤੇ ਜਿਹੜੇ ਐਵੀਏਸ਼ਨ ਮਿਨਿਸਟਰ ਨੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਚਿੱਠੀ ਵੀ ਲਿਖੀ ਆ ਕਿ ਇਹਦਾ ਉਦਘਾਟਨ ਜਿਹੜਾ ਜੀ ਉਹ ਕਰਵਾਓ, ਇਹ ਕਿਉਂਕਿ ਹਵਾਈ ਅੱਡਾ ਤਿਆਰ ਹੈ ਜੀ ਮੁਕੰਮਲ ਇਸ ਵੇਲੇ ਇਹ ਅੰਤਰਰਾਸ਼ਟਰੀ। ਜਦੋਂ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਮੋੜਵੇਂ ਤੌਰ ਦੇ ਉੱਤੇ ਇਹ ਲਿਖ ਰਹੀ ਹੈ ਕਿ ਪਹਿਲਾਂ ਇੱਥੇ ਜਿਹੜੀਆਂ ਏਅਰਲਾਈਨਾਂ ਨੇ ਉਹਨਾਂ ਨੂੰ ਪਰਮਿਸ਼ਨ ਦਿਓ ਇੱਥੋਂ ਜਿਹੜੀਆਂ ਅੰਤਰਰਾਸ਼ਟਰੀ ਹਵਾਈ ਉਡਾਨਾਂ ਦੇ ਵਾਸਤੇ, ਉਸ ਤੋਂ ਬਾਅਦ ਜਿਹੜਾ ਜੀ ਇਹ ਅੱਡੇ ਦਾ ਜਿਹੜਾ ਉਹ ਉਦਘਾਟਨ ਕੀਤਾ ਜਾਵੇ। ਪੰਜਾਬ ਸਰਕਾਰ ਨੂੰ ਪੁੱਛੇ ਤੋਂ ਬਿਨਾਂ ਇਹਦਾ ਉਦਘਾਟਨ ਜਿਹੜਾ ਜੀ ਉਹ ਹੋ ਸਕਣਾ ਔਖਾ, ਕਿਉਂਕਿ ਪੰਜਾਬ ਦਾ ਜਿਹੜਾ ਜੀ ਸਭ ਤੋਂ ਵੱਧ ਪੈਸਾ ਇਸ ਹਵਾਈ ਅੱਡੇ ਦੇ ਉੱਤੇ ਜਿਹੜਾ ਉਹ ਖਰਚ ਹੋਇਆ ਹੋਇਆ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਜਿਹੜੀ ਚਿੱਠੀ ਆ ਉਹ ਲਿਖਣ ਕੇਂਦਰ ਦੀ ਸਰਕਾਰ ਜਿਹੜੀ ਲਿਖੀ, ਜਿਹਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਉਠਾਈਆਂ ਗਈਆਂ ਨੇ। ਇਹ ਪਤਾ ਲੱਗਾ ਹੈ ਕਿ 1.5 ਸਾਲ ਪਹਿਲਾਂ ਏਅਰ ਅਰੇਬੀਆ ਨੇ ਦੁਬਈ ਚੰਡੀਗੜ੍ਹ ਉਡਾਨ ਜਿਹੜੀ ਉਹਦੀ ਪ੍ਰਵਾਨਗੀ ਵੀ ਮਿਲ ਗਈ ਸੀਗੀ, ਪਰ ਰੱਖਿਆ ਮੰਤਰਾਲੇ ਨੇ ਇਹਦੇ ਉੱਤੇ ਇਤਰਾਜ਼ ਲਾਤੇ, ਜਿਹਦੇ ਕਰਕੇ ਸ਼ੁਰੂ ਨਹੀਂ ਹੋ ਸਕੀ। ਔਰ ਇਸ ਤੋਂ ਇਲਾਵਾ ਜਿਹੜੀਆਂ ਇੰਡੀਗੋ ਤੇ ਸਪਾਈਸ ਜੈਟ ਦੀਆਂ ਜਿਹੜੀਆਂ ਸਿੰਗਾਪੁਰ ਤੇ ਦੁਬਈ ਦੀਆਂ ਉਡਾਨਾਂ ਜਿਹੜੀਆਂ ਸੀਗੀਆਂ ਉਹਨੂੰ ਡਾਇਰੈਕਟਰ ਜਨਰਲ ਸ਼ਹਿਰੀ ਹਵਾਬਾਜ਼ ਨੇ ਤਾਂ ਪ੍ਰਵਾਨਗੀ ਦੇ ਦਿੱਤੀ, ਪਰ ਮੰਤਰਾਲੇ ਦੇ ਵੱਲੋਂ ਹਰੀ ਝੰਡੀ ਨਹੀਂ ਦਿੱਤੀ ਗਈ। ਏਅਰ ਅਰੇਬੀਆ, ਤੁਰਕਿਸ਼ ਏਅਰਲਾਈਨ, ਉਜ਼ਬੇਕਿਸਤਾਨ ਏਅਰਲਾਈਨ ਦੇ ਚੰਡੀਗੜ੍ਹ ਜਿਹੜੀ ਹੈ ਜੀ ਉੱਥੋਂ ਉਡਾਨਾਂ ਦੀ ਪਰਮਿਸ਼ਨ ਜਿਹੜੀ ਆ ਉਹ ਮੰਗੀ ਹੋਈ ਹੈ। ਹੁਣ ਜਿਹੜਾ ਪੰਜਾਬ ਸਰਕਾਰ ਆ ਦੇਖਿਆ ਜਾਵੇ ਉਹਦਾ ਪੱਖ ਤਾਂ ਜਿਹੜਾ ਜੀ ਉਹ ਠੀਕ ਹੈ ਕਿ ਉਂਝ ਹੀ ਜੇ ਉਦਘਾਟਨ ਹੋ ਗਿਆ ਤੇ ਫਿਰ ਉਦਘਾਟਨ ਹੋਇਆ ਹੀ ਰਹਿ ਜਾਣਾ, ਪਰ ਜੇ ਇਹਦਾ ਦੂਜਾ ਪੱਖ ਦੇਖਿਆ ਜਾਵੇ ਤਾਂ ਇਹ ਆ ਕਿ ਕੋਈ ਨਾ ਕੋਈ ਟੁੱਚਰ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਚਾਚ ਫਿਰੇ ਤੋਂ ਤੁਰ ਪੈਂਦੀ ਹੈ। ਕਦੀ ਤਾਂ ਇਹਦੇ ਵਿੱਚ ਰੱਖਿਆ ਮੰਤਰਾਲਾ ਆਣ ਵੜਦਾ, ਕਦੇ ਇਹਦੀ ਜਿਹੜੀ ਪਰਮਿਸ਼ਨ ਹੈ ਜੀ ਉਹ ਜਿਹੜੀ ਹਵਾਬਾਜ਼ੀ ਮੰਤਰਾਲਾ ਉਹ ਰੋਕ ਲੈਂਦਾ। ਹੁਣ ਜਿਹੜੀ ਹੈ ਜੀ ਇਹਦੇ ਵਿੱਚ ਜਿਹੜੇ ਪੰਜਾਬ ਸਰਕਾਰ ਨੇ ਚਿੱਠੀ ਜਿਹੜੀ ਹੈ ਜੀ ਲਿਖਤੀ ਹੈ, ਇਹ ਚਿੱਠੀਆਂ ਦਾ ਖਤੋ ਕਿਤਾਬ ਜਿਹੜਾ ਹੈ ਜੀ ਉਹ ਪਤਾ ਨਹੀਂ ਕਦੋਂ ਜਾ ਕੇ ਮੁਕੰਮਲ ਜਿਹੜਾ ਹੋਣਾ ਹੈ। ਇਹ ਚਿੱਠੀਆਂ ਲਿਖਣੀਆਂ ਨੇ ਵੇਖਿਆ ਜਾਵੇ ਤਾਂ ਫੁੱਲਾਂ ਦੇ ਗੁਲਦਸਤੇ ਲੈ ਕੇ ਜਦੋਂ ਤੁਸੀਂ ਮਿਨਿਸਟਰ ਬਣਾਉਣ ਦੇ ਵਾਸਤੇ ਉੱਥੇ ਬਹਿ ਜਾਂਦੇ ਹੋ ਦਿੱਲੀ ਦੇ ਵਿੱਚ, ਕੀ ਅਜਿਹੇ ਗੰਭੀਰ ਮਸਲਿਆਂ ਦੇ ਵਾਸਤੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਦਿੱਲੀ ਜਾ ਕੇ ਨਹੀਂ ਬਹਿਣਾ ਚਾਹੀਦਾ ਜੀ? ਉੱਥੇ ਜਾ ਕੇ ਪ੍ਰਧਾਨ ਮੰਤਰੀ ਦਫ਼ਤਰ ਜਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉੱਥੇ ਬਹਿ ਕੇ ਕਰਨ ਕਿ ਆਹ ਚੀਜ਼ਾਂ ਨੇ, ਆਹ ਐਪਲੀਕੇਸ਼ਨ ਤੁਹਾਡੇ ਕੋਲ ਏਅਰਲਾਈਨ ਦੀਆਂ ਆਈਆਂ ਪਈਆਂ ਨੇ, ਦੱਸੋ ਪ੍ਰਵਾਨਗੀ ਕਰੋ ਦਿੰਦੇ ਹੋ। ਜੇ ਉਹ ਕੇਂਦਰ ਦੀ ਸਰਕਾਰ ਦੇ ਵਿੱਚ ਭਾਈਵਾਲ ਨੇ ਤੇ ਕੰਮ ਕਰਾਉਣ ਦਾ ਤਰੀਕਾ ਜਿਹੜਾ ਤਰੀਕਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਅਪਣਾ ਰਹੇ ਨੇ ਉਹ ਢੁੱਚਰਾਂ ਡਾਉਣ ਵਾਲਾ ਜੀ। ਜੀ ਬਿਲਕੁਲ ਜੀ। ਜਦੋਂ ਪਤਾ ਪਰਿਵਾਰ ਦੇ ਵਿੱਚ ਮਿਨਿਸਟਰੀ ਹੋਣੀ ਫਿਰ ਤਾਂ ਜ਼ਰੂਰ ਪਹੁੰਚਣਗੇ, ਪਰ ਪੰਜਾਬੀਆਂ ਦੇ ਲਈ, ਪੰਜਾਬ ਸੂਬੇ ਲਈ ਸ਼ਾਇਦ ਇਹ ਚੀਜ਼ਾਂ ਭੁੱਲ ਜਾਂਦੇ ਨੇ। ਅਗਲੀ ਗੱਲ ਕਰੀਏ ਜਥੇਦਾਰ ਗੁਰਬਚਨ ਸਿੰਘ ਜੀ, ਉਹਨਾਂ ਨੇ ਜਿਹੜੇ ਪਾਠੀ ਮੋਬਾਈਲ ਵਰਤਦੇ ਆ ਉਸ ਦੇ ਉੱਤੇ ਜਿਹੜੇ ਆ ਸਵਾਲ ਉਠਾਏ ਜੀ। ਸ਼ਾਇਦ ਜਿਹੜਾ ਮਸਲਾ ਬਹੁਤ ਇਹੀ ਗੰਭੀਰ ਲੱਗਿਆ ਜੀ ਜਥੇਦਾਰ ਸਾਹਿਬ ਨੂੰ। ਸਪੈਸ਼ਲ ਮੀਟਿੰਗ ਜਿਹੜੀ ਹੈ ਜੀ ਉਹ ਹੋਈ ਆ ਔਰ ਇਹਦੇ ਵਿੱਚ ਜਿਹੜੇ ਕੀਰਤਨੀਏ ਸਿੰਘ ਨੇ ਜੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਕੀਰਤਨ ਦੇ ਦੌਰਾਨ ਉਹ ਮੋਬਾਇਲ ਫੋਨ ਤੋਂ ਗੁਰਬਾਣੀ ਨਾ ਦੇਖਣ, ਗੁਰਬਾਣੀ ਕੰਠ ਕਰਕੇ ਜਿਹੜਾ ਜੀ ਕੀਰਤਨ ਕਰਨ। ਔਰ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਮੋਬਾਇਲ ਦੀ ਵਰਤੋਂ ਜਿਹੜੀ ਹੈ ਜੀ ਉਹ ਬੰਦ ਕਰਨ।
ਜੀ ਔਰ ਇਹ ਹੈ ਜੀ ਕਿ ਜਦੋਂ ਉਹ ਪਾਠ ਕਰਦੇ ਨੇ ਇਹਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਉਹਨਾਂ ਦਾ ਧਿਆਨ ਜਿਹੜਾ ਉਹ ਮੋਬਾਇਲ ਫੋਨ ਦੇ ਵੱਲ ਹੁੰਦਾ, ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਕਿ ਉਹ ਮੋਬਾਇਲ ਫੋਨ ਦੀ ਜਿਹੜੀ ਹੈ ਜੀ ਉਹ ਵਰਤੋਂ ਨਾ ਕਰਨ। ਵੈਸੇ ਜਿਹੜੀ ਤਕਨੀਕ ਹੈ ਆਪੋ ਆਪਣੇ ਵਿਚਾਰ ਹੋ ਸਕਦੇ ਨੇ। ਜੇ ਜਿਹੜੇ ਕੀਰਤਨੀਏ ਸਿੰਘ ਨੇ ਜੇ ਉਹਦੇ ਕਿਉਂਕਿ ਖਾਸ ਤੌਰ ਦੇ ਉੱਤੇ ਜਿਹੜਾ ਅੱਜ ਕੱਲ੍ਹ ਟੈਬ ਵਗੈਰਾ ਆਏ ਨੇ ਉਹਦੇ ਉੱਤੋਂ ਜੇ ਉਹ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਵਾਸਤੇ ਉਹਨੂੰ ਖੋਲ੍ਹਦੇ ਨੇ, ਬਾਕੀ ਜਿਹੜੇ ਲਿਸਨਰ ਨੇ ਜੀ ਹੋ ਸਕਦਾ ਕਿ ਉਹਨਾਂ ਦੇ ਵਿਚਾਰ ਇਹਦੇ ਵੱਖਰੇ ਹੋਣ, ਉਹਦੇ ਵਿੱਚ ਗਲਤ ਤਾਂ ਕੋਈ ਨਹੀਂ ਹੈ ਜੇ ਉਹ ਖੋਲ੍ਹ ਲੈਂਦੇ ਨੇ ਤਾਂ। ਹਾਂ, ਜਿੱਥੋਂ ਤੱਕ ਸੈੱਲ ਫੋਨ ਦੀ ਵਰਤੋਂ ਵਾਲੀ ਗੱਲ ਹੈ ਉਹ ਸੈੱਲ ਫੋਨ ਦੀ ਵਰਤੋਂ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤੀ ਵਾਰੀ ਇਹ ਹੋਇਆ ਕਿ ਅਰਦਾਸ ਕਰਦਿਆਂ ਹੋਇਆਂ ਜਾਂ ਜਿਹੜਾ ਜੀ ਪਾਠ ਕਰਦਿਆਂ ਹੋਇਆ ਕਈ ਵਾਰੀ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਦੇ ਫੋਨ ਦੀ ਘੰਟੀ ਜਿਹੜੀ ਵੱਜ ਜਾਂਦੀ ਹੈ ਤੇ ਉਹਦੇ ਉੱਤੇ ਜਿਹੜੀ ਕਾਲਰ ਟਿਊਨ ਹੈ ਜੀ ਉਹਦੇ ਉੱਤੇ ਵੀ ਕਈ ਕਿਸਮ ਦੇ ਜਿਹੜੇ ਪੰਜਾਬੀ ਗਾਣੇ ਜਾਂ ਲੱਗੇ ਹੁੰਦੇ ਨੇ, ਉਹ ਬੜੀ ਉਦੋਂ ਜਿਹੜੀ ਬੇਇੱਜ਼ਤੀ ਵਾਲੀ ਜਿਹੜੀ ਆ ਉਹ ਗੱਲ ਹੁੰਦੀ ਹੈ। ਸੋ ਜਥੇਦਾਰ ਸਾਹਿਬ ਜਿਹੜੇ ਨੇ ਉਹਨਾਂ ਨੇ ਇਹਦੇ ਉੱਤੇ ਪਾਬੰਦੀ ਲਾਉਣ ਦੀ ਹੁਣ ਜਿਹੜੀ ਹੈ ਉਹ ਗੱਲ ਆਖੀ ਹੈ। ਔਰ ਇੱਕ ਜਿਹੜੀ ਵੀਡੀਓ ਘੁੰਮ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਨੇ ਦੋ ਤਿੰਨ ਜਿਹੜੇ ਉਂਝ ਹੀ ਡਰਾਮਾ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦਾ ਰੱਖ ਕੇ ਉਹਦੇ ਉੱਤੇ ਜਾਂ ਚੌਰ ਵਰਗੀ ਗੱਲ, ਉਹਦੇ ਵਾਸਤੇ ਵੀ ਕਿਹਾ ਕਿ ਉਹਦਾ ਪਤਾ ਲਾ ਕੇ ਉਹਨਾਂ ਨੂੰ ਲੱਭਿਆ ਜਾਊਗਾ ਕਿ ਕੌਣ ਨੇ ਜਿਹੜੇ ਕਿ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਜਿਹੜੀ ਆ ਉਹ ਕਰ ਰਹੇ ਨੇ। ਜੀ 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 ਬਿਲਕੁਲ ਜੀ, ਇਹ ਜੇ ਇਸ ਪ੍ਰਤੀ ਸੁਹਿਰਦ ਹੋ ਰਹੇ ਨੇ ਤੇ ਬਹੁਤ ਸਾਰੀਆਂ ਮੈਨੂੰ ਲੱਗਦਾ ਜਥੇਦਾਰ ਜੀ ਨੂੰ ਸ਼ਿਕਾਇਤਾਂ ਜਿਹੜੀਆਂ ਆ ਹੋਰ ਵੀ ਤਰੀਕੇ ਦੀਆਂ ਜਿਹੜੀਆਂ ਕੌਮ ਨੂੰ ਲੈ ਕੇ ਪਹੁੰਚਦੀਆਂ ਆ ਉਸ ਦੇ ਪ੍ਰਤੀ ਵੀ ਇਹਨਾਂ ਨੂੰ ਸੁਹਿਰਦ ਹੋ ਕੇ ਜ਼ਰੂਰ ਕੋਈ ਨਾ ਕੋਈ ਇੱਦਾਂ ਦਾ ਜਿਹੜੀ ਗੱਲ ਆ ਉਹ ਇਹਨਾਂ ਨੂੰ ਕਰਨੀ ਚਾਹੀਦੀ ਆ। ਪਰ ਫਿਰ ਗੱਲ ਉਹ ਆ ਜਾਂਦੀ ਆ ਵੀ ਗੱਲ ਉਹਨਾਂ ਨੇ ਉਹੀ ਕਰਨੀ ਆ ਜਿਹੜੀ ਉਹਨਾਂ ਨੂੰ ਪਿੱਛੋਂ ਆਖੀ ਜਾਂਦੀ ਆ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਦਿੱਲੀ ਦੀ ਸਰਕਾਰ ਨੇ ਕੇਂਦਰ ਨੂੰ ਵਿਧਾਨ ਸਭਾ ਦੇ ਵਿੱਚ ਘੇਰਿਆ। ਬਿਲਕੁਲ ਜੀ, ਦਿੱਲੀ ਦੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਜਿਹੜਾ 2 ਦਿਨਾਂ ਦਾ ਸੈਸ਼ਨ ਲਾਇਆ ਗਿਆ ਸੀ, ਉਚੇਚੇ ਤੌਰ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਗਿਆ ਸੀਗਾ। ਇਹਦੇ ਵਿੱਚ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਮਤਾ ਲਿਆਂਦਾ ਗਿਆ ਸੀਗਾ ਔਰ ਇਸ ਮਤੇ ਤੋਂ ਬਾਅਦ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵਿਧਾਨ ਸਭਾ ਨੂੰ ਜਿਹੜਾ ਜੀ ਉਹ ਸੰਬੋਧਨ ਕੀਤਾ ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਮੁੱਦੇ ਉਠਾਏ ਉਹ ਬੜੇ ਅਹਿਮ ਨੇ ਜੀ। ਅਸਲ ਦੇ ਵਿੱਚ ਜਿਹੜੀਆਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਇਹ ਉਹਨਾਂ ਦੇ ਮੁੱਦੇ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਉਹਨੇ ਵੱਖ-ਵੱਖ ਥਾਵਾਂ ਤੋਂ ਰਾਜਪਾਲ ਬਦਲੇ ਆਪਣੀ ਮਰਜ਼ੀ ਦੇ ਲਾਏ ਤਾਂ ਕਿ ਵਿਰੋਧੀ ਜਿਹੜੇ ਨੇ ਉਹਨਾਂ ਨੂੰ ਘੇਰਿਆ ਜਾ ਸਕੇ। ਉਹ ਕਹਿੰਦੇ ਫਿਰ ਦਿੱਲੀ ਦਾ ਉਪ ਰਾਜਪਾਲ ਕਿਉਂ ਨਹੀਂ ਬਦਲਿਆ, ਕਿਉਂਕਿ ਦਿੱਲੀ ਦੇ ਉਪ ਰਾਜਪਾਲ ਜਿਹੜੇ ਨਜੀਬ ਜੰਗ ਨੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਗੋਡੇ ਜਿਹੜੇ ਉਹ ਟੇਕ ਦਿੱਤੇ ਕੇਂਦਰ ਦੀ ਸਰਕਾਰ ਦੇ ਮੂਹਰੇ, ਇਸ ਕਰਕੇ ਉਹਨਾਂ ਦੀ ਬੋਲੀ ਜਿਹੜੀ ਹੈ ਜੀ ਉਹ ਬੋਲ ਰਹੇ ਨੇ। ਉਹਨਾਂ ਨੇ ਜਿਹੜਾ ਜੀ ਕੇਂਦਰ ਦੀ ਸਰਕਾਰ ਨੂੰ ਘੇਰਦਿਆਂ ਹੋਇਆ ਜਿਹੜਾ ਦੋਸ਼ ਲਾਇਆ ਕਿ ਜਿਹੜਾ ਦਿੱਲੀ ਦੇ ਲੋਕਾਂ ਦੇ ਨਾਲ ਤੁਸੀਂ ਵੱਡਾ ਧੋਖਾ ਜਿਹੜਾ ਉਹ ਕੇਂਦਰ ਦੀ ਸਰਕਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਖਤਰਨਾਕ ਹੈ। ਇੱਕ ਇੱਕ ਕਰਕੇ ਜਿਹੜੀ ਗੈਰ ਭਾਜਪਾ ਵਾਲੇ ਜਿਹੜੇ ਰਾਜ ਨੇ ਉੱਥੇ ਤਾਨਾਸ਼ਾਹੀ ਵੱਲ ਨੂੰ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਵੱਧ ਰਹੀ ਹੈ ਤਾਂ ਕਿ ਉੱਥੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਸਕੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਹੈ ਉਹਦੀ ਡਿਊਟੀ ਹੁੰਦੀ ਹੈ ਕਿ ਲੋਕਾਂ ਦੀ ਜਿਹੜਾ ਜੀ ਉਹਨਾਂ ਦੀ ਦੇਖ ਰੇਖ ਕਰਨੀ। ਉਹਨਾਂ ਕਿਹਾ ਕਿ ਨਜੀਬ ਜੰਗ ਹੋਰਾਂ ਨੇ ਕਿਸੇ ਪਾਣੀ ਜਾਂ ਬਿਜਲੀ ਜਾ ਕੇ ਜਿਹੜਾ ਉਹ ਪ੍ਰੋਵਾਈਡ ਨਹੀਂ ਕਰਨੀ, ਇਹ ਮੁੱਖ ਮੰਤਰੀ ਦੀ ਡਿਊਟੀ ਹੈ। ਜਾਂ ਉਹਨਾਂ ਕਿਹਾ ਕਿ ਕਰਪਸ਼ਨ ਜਿਹੜੀ ਆ ਉਹਦੇ ਉੱਤੇ ਕੇਸ ਜਿਹੜੇ ਨੇ ਉਹ ਨਜੀਬ ਜੰਗ ਹੋਰਾਂ ਦਰਜ ਨਹੀਂ ਕਰਨੇ, ਇਹ ਮੁੱਖ ਮੰਤਰੀ ਦੀ ਜਿਹੜੀ ਆ ਡਿਊਟੀ ਹੈ। ਇਸ ਕਰਕੇ ਮੁੱਖ ਮੰਤਰੀ ਦੀਆਂ ਪਾਵਰਾਂ ਜਿਹੜੀਆਂ ਨੇ ਉਹਨੂੰ ਚੈਲੰਜ ਕੀਤਾ ਜਾ ਰਿਹਾ ਕੇਂਦਰ ਦੀ ਸਰਕਾਰ ਦੇ ਵੱਲੋਂ। ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਟਿਕ ਨਹੀਂ ਰਹੀ। ਜਿਹੜਾ ਮਸਲਾ ਪਿਛਲੇ ਦਿਨੀ ਐਂਟੀ ਕਰਪਸ਼ਨ ਬਿਊਰੋ ਵਾਲਾ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਦਿੱਲੀ ਦੀ ਹਾਈ ਕੋਰਟ ਨੇ ਫੈਸਲਾ ਜਿਹੜਾ ਸੀਗਾ ਉਹ ਦਿੱਲੀ ਦੀ ਸਰਕਾਰ ਦੇ ਹੱਕ ਦੇ ਵਿੱਚ ਦਿੱਤਾ ਸੀਗਾ। ਕੇਂਦਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਹੁਣ ਸੁਪਰੀਮ ਕੋਰਟ 'ਚ ਤੁਰ ਪਈ ਹੈ ਜੀ ਇਸ ਫੈਸਲੇ ਦੇ ਵਿਰੋਧ ਦੇ ਵਿੱਚ। ਇਹ ਅਸਲ ਦੇ ਵਿੱਚ ਹੈਗਾ ਸੀਗਾ ਜੀ ਇੱਕ ਕਾਂਸਟੇਬਲ ਜਿਹੜਾ ਫੜਿਆ ਗਿਆ ਸੀਗਾ ਕਰਪਸ਼ਨ ਲੈਂਦਾ। ਜਦੋਂ ਉਹਨੇ ਐਪਲੀਕੇਸ਼ਨ ਜਿਹੜੀ ਸੀ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਲਾਈ, ਉਸ ਐਪਲੀਕੇਸ਼ਨ ਦੇ ਵਿੱਚ ਉਹਨੇ ਇਹ ਲਿਖ ਦਿੱਤਾ ਕਿ ਅਸੀਂ ਦਿੱਲੀ ਸਰਕਾਰ ਦੇ ਅੰਡਰ ਹੀ ਨਹੀਂ ਆਉਂਦੇ, ਅਸੀਂ ਤਾਂ ਸੈਂਟਰ ਦੇ ਅੰਡਰ ਆਉਂਦੇ ਆ, ਉਹ ਮੈਨੂੰ ਕਰਪਸ਼ਨ 'ਚ ਫੜ ਕਿਵੇਂ ਸਕਦੀ ਆ। ਦਿੱਲੀ ਹਾਈ ਕੋਰਟ ਨੇ ਇਸ ਮਸਲੇ ਦੇ ਉੱਤੇ ਜਿਹੜਾ ਫੈਸਲਾ ਦਿੱਤਾ ਸੀਗਾ ਕਿ ਕਰਪਸ਼ਨ ਤੁਸੀਂ ਕਰੋ ਤੇ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਕਿਉਂ ਨਾ ਫੜੇ। ਉਹਨੇ ਇਹ ਗੱਲ ਕਹੀ ਸੀ ਕਿ ਬਿਲਕੁਲ ਉਹਦੇ ਕੋਲੇ ਹੱਕ ਹੈਗਾ, ਜੇ ਕੋਈ ਕਰਪਟ ਬੰਦਾ ਉਹਨੂੰ ਜਿਹੜਾ ਉਹ ਫੜ ਸਕਦੀ ਹੈ। ਸੋ ਹੁਣ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਸੁਪਰੀਮ ਕੋਰਟ ਦੇ ਵਿੱਚ ਤੁਰ ਪਈ ਹੈ ਇਸ ਫੈਸਲੇ ਨੂੰ ਲੈ ਕੇ ਕਿ ਇਹਨਾਂ ਨੇ ਦਿੱਲੀ ਦੇ ਇੱਕ ਕਾਂਸਟੇਬਲ ਨੂੰ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਕਿਵੇਂ ਫੜ ਲਿਆ। ਜਿਹੜੀ ਐਂਟੀ ਕਰਪਸ਼ਨ ਬਿਊਰੋ ਆ ਉਹਨੂੰ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਕੇਂਦਰ ਸਰਕਾਰ ਦੇ ਕਿਸੇ ਮੁਲਾਜ਼ਮ ਨੂੰ ਫੜੇ।
ਸੋ ਇਹ ਕਰਪਸ਼ਨ ਨੂੰ ਜਿਹੜਾ ਜੀ ਉਹ ਬੜਾਵਾ ਦੇਣ ਦੇ ਵਾਸਤੇ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹ ਲੱਗੀ ਹੋਈ ਹੈ ਜੀ ਤਕੜੀ ਹੋ ਕੇ ਜੀ। ਤੇ ਨਾਲ ਹੀ ਇੱਥੇ ਵੀ ਸਵਾਲ ਉੱਠਦਾ ਵੀ ਬਹੁਤ ਸਾਰੇ ਮੁੱਖ ਮੰਤਰੀ ਤੇ ਬਹੁਤ ਸਾਰੇ ਜਿਹੜੇ ਸੂਬੇ ਦੀਆਂ ਸਰਕਾਰਾਂ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵੀ ਆਉਂਦੇ, ਉਹ ਕਹਿੰਦੇ ਵੀ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ। ਕੀ ਇਹੋ ਜਿਹੇ ਮਸਲਿਆਂ ਦੇ ਉੱਤੇ ਇਹਨਾਂ ਨੂੰ ਦਿੱਲੀ ਦੀ ਸਰਕਾਰ ਦਾ ਸਾਥ ਨਹੀਂ ਦੇਣਾ ਚਾਹੀਦਾ? ਬਿਲਕੁਲ ਦੇਣਾ ਚਾਹੀਦਾ ਜੀ। ਜਿਹੜੀਆਂ ਰੀਜਨਲ ਪਾਰਟੀਆਂ ਨੇ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਪੰਜਾਬ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀਗਾ ਉਹਦੇ ਵਿੱਚ ਜਿਹੜਾ ਸਭ ਤੋਂ ਅਹਿਮ ਉਹਦੇ ਵਿੱਚ ਜਿਹੜੀ ਇੱਕ ਮੰਗ ਸੀਗੀ ਜੀ, ਉਹ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਜੀ। ਉਹ ਰਾਜਾਂ ਨੂੰ ਵੱਧ ਅਧਿਕਾਰ ਦੀ ਜਿਹੜੀ ਹੈ ਜੀ ਉਹ ਗੱਲ ਕਰਦਾ। ਜਿੰਨੀ ਦੇਰ ਤੱਕ ਉਹਦੇ ਉੱਤੇ ਸਿਆਸਤ ਹੋ ਸਕੀ ਬਾਦਲ ਸਾਹਿਬ ਨੇ ਉਨੀ ਦੇਰ ਉਹਦੇ ਉੱਤੇ ਸਿਆਸਤ ਕੀਤੀ। ਹੁਣ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ, ਖੈਰ ਬਾਦਲ ਸਾਹਿਬ ਤੋਂ ਤਾਂ ਉਮੀਦ ਹੀ ਕੋਈ ਨਹੀਂ ਗੀ ਜੀ ਕਿ ਉਹ ਇਸ ਮਸਲੇ ਦੇ ਉੱਤੇ ਕਦੀ ਜਿਹੜਾ ਜੀ ਉਹ ਬੋਲ ਸਕਦੇ ਨੇ। ਜਿਹੜੀਆਂ ਬਾਕੀ ਰੀਜਨਲ ਪਾਰਟੀਆਂ ਨੇ ਉਹਦੇ ਵਿੱਚ ਉੱਤਰ ਪ੍ਰਦੇਸ਼ ਆ ਜਾਂਦਾ ਹੈ, ਉਹਦੇ ਵਿੱਚ ਬਿਹਾਰ ਆ ਜਾਂਦਾ ਹੈ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜਿਹੜੀ ਆ ਜੀ ਉਹਨੇ ਜ਼ਰੂਰ ਜਿਹੜਾ ਹਾਂ ਦਾ ਨਾਅਰਾ ਮਾਰਿਆ ਔਰ ਉਹਨੇ ਇਹ ਵੀ ਕਿਹਾ ਕਿ ਦਿੱਲੀ ਦੀਆਂ ਘਟਨਾਵਾਂ ਦੇ ਉੱਤੇ ਉਹ ਨੇੜੇ ਤੋਂ ਨਿਗਾਹ ਜਿਹੜੀ ਆ ਜੀ ਉਹ ਰੱਖ ਰਹੀ ਹੈ। ਜਿਹੜੀਆਂ ਜਿੰਨੀਆਂ ਵੀ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਉਹਨਾਂ ਨੂੰ ਇਸ ਮਸਲੇ ਦੇ ਉੱਤੇ ਇਕੱਠਾ ਹੋਣਾ ਚਾਹੀਦਾ। ਨਹੀਂ ਤਾਂ ਇਹੋ ਆ ਜੀ ਕਿ ਇੱਕ ਪੁਰਾਣੀ ਕਹਾਣੀ ਸੁਣਦੇ ਹੁੰਦੇ ਸੀ ਨਾ ਕਿ ਬਜ਼ੁਰਗ ਨੇ ਕਿਹਾ ਸੀਗਾ ਕੱਲੀ ਕੱਲੀ ਲੱਕੜ ਤੋੜੋ, ਉਹ ਟੁੱਟ ਗਈ ਸੀ, ਸਾਰੀਆਂ ਇਕੱਠੀਆਂ ਕਰਕੇ ਉਹਨੇ ਕਿਹਾ ਸੀ ਤੋੜੋ, ਫਿਰ ਉਹ ਟੁੱਟੀਆਂ ਨਹੀਂ ਸੀਗੀਆਂ। ਇਹ ਕੱਲੀ ਕੱਲੀ ਜਿਹੜੀ ਹੈ ਜੀ ਉਹ ਬੀਜੇਪੀ ਵਾਲੇ ਤੋੜਨਗੇ, ਉਹ ਚਾਹੇ ਜੰਮੂ ਕਸ਼ਮੀਰ ਹੈ ਚਾਹੇ ਜਿਹੜੇ ਹੋਰ ਕੋਈ ਰਾਜ ਨੇ, ਉਹਨਾਂ ਨੇ ਖੇਤਰੀ ਪਾਰਟੀਆਂ ਨੂੰ ਨਿਗਲਣ ਦੀ ਤਿਆਰੀ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ। ਇਹਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਜੀ ਉਹ ਰਾਜ ਭੁਗਤਣਗੇ ਡਿਫਰੈਂਟ, ਤੇ ਜਿਹੜੇ ਗੈਰ ਭਾਜਪਾ ਰਾਜ ਨੇ ਖਾਸ ਤੌਰ ਤੇ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਧੂਰੀ ਚੋਣ ਦਾ ਜਿਹੜਾ ਮਾਮਲਾ ਅਦਾਲਤ ਦੇ ਵੱਲ ਜੀ, ਇਹ ਮਸਲਾ ਜਿਹੜਾ ਜੀ ਆਪਣੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਲਿਜਾਇਆ ਜਾ ਰਿਹਾ ਜੀ ਅਦਾਲਤ ਦੇ ਵਿੱਚ, ਔਰ ਇਹਦੇ ਜ਼ਿਮਨੀ ਚੋਣ ਦਾ ਜਿਹੜਾ ਨਤੀਜਾ ਜੀ ਉਹਨੂੰ ਅਦਾਲਤ ਦੇ ਵਿੱਚ ਸਿਮਰ ਪ੍ਰਤਾਪ ਜਿਹੜੇ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੇ ਲਿਜਾਣ ਦੀ ਗੱਲ ਜਿਹੜੀ ਆ ਉਹ ਕਹੀ ਹੈ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਧਾਂਦਲੀਆਂ ਜਿਹੜੀਆਂ ਹੋਈਆਂ ਨੇ ਇਹਨੂੰ ਆਧਾਰ ਬਣਾ ਕੇ ਉਹ ਅਦਾਲਤ ਦੇ ਵਿੱਚ ਅਗਲੇ 2 ਦਿਨਾਂ ਦੇ ਵਿੱਚ ਠੋਸ ਸਬੂਤਾਂ ਦੇ ਆਧਾਰ ਦੇ ਉੱਤੇ ਕੇਸ ਜਿਹੜਾ ਜੀ ਉਹ ਦਾਇਰ ਕਰਨਗੇ। ਉਧਰ ਜਿਹੜਾ ਅਕਾਲੀ ਦਲ ਹੈ ਜੀ ਉਹਨੇ ਕਾਂਗਰਸੀਆਂ ਦੇ ਵੱਲੋਂ ਇੱਕ ਕੌਮਾਂਤਰੀ ਕਬੱਡੀ ਕੋਚ ਦੀਆਂ ਖੇਡ ਕਿੱਟਾਂ ਲੁੱਟੇ ਜਾਣ ਦੇ ਮਾਮਲੇ ਦੇ ਵਿੱਚ ਅੱਧ ਵਿਚਾਲੇ ਜਿਹੜੀ ਲਟਕਦੀ ਜਾਂਚ ਹੈ ਉਹਨੂੰ ਅੱਗੇ ਤੋਰ ਲਿਆ ਔਰ ਕਾਂਗਰਸੀਆਂ ਦੇ ਖਿਲਾਫ ਜਿਹੜੇ ਆ ਉਹ ਕੇਸ ਦਰਜ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਨੇ, ਤਾਂ ਕਿ ਜੇ ਇਹ ਮੁੱਦਾ ਹਾਈ ਕੋਰਟ ਦੇ ਵਿੱਚ ਜਾਂਦਾ ਤੇ ਅੱਗੋਂ ਜਿਹੜਾ ਜੀ ਉਹ ਕਾਂਗਰਸੀਆਂ ਨੂੰ ਜਿਹੜਾ ਜੀ ਉਹ ਘੇਰਿਆ ਜਾ ਸਕੇ। ਮੁਸ਼ਕਲ ਇਹ ਹੈ ਕਿ ਦੋਨੇ ਜਿਹੜੀਆਂ ਪਾਰਟੀਆਂ ਨੇ, ਉਹ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਜੀ, ਉਹ ਕਿਤੇ ਨਾ ਕਿਤੇ ਤਾਂ ਅੜੀਆਂ ਹੋਈਆਂ ਨੇ ਨਾ ਜੀ ਕਰਪਸ਼ਨ ਵਾਲੇ ਮਾਮਲੇ ਦੇ ਵਿੱਚ। ਜੇ ਕੋਈ ਮਾਮਲਾ ਜਿਹੜਾ ਲਿਆਉਣ ਲੱਗਦਾ ਸਾਹਮਣੇ ਤਾਂ ਦੂਜੇ ਜਿਹੜੇ ਜੀ ਉਹਦੇ ਖਿਲਾਫ ਪਹਿਲਾਂ ਹੀ ਲੈ ਆਉਂਦੇ ਨੇ ਕਿ ਆਹ ਤੁਹਾਡੇ ਖਿਲਾਫ ਵੀ ਤਾਂ ਹੈਗਾ ਜੀ। ਜੀ ਬਿਲਕੁਲ। ਤੇ ਅਗਲੀ ਜੇ ਗੱਲ ਕਰੀਏ ਗੁੱਜਰ ਅੰਦੋਲਨ ਜਿਹੜੀ ਆ ਰਾਜਸਥਾਨ ਸਰਕਾਰ ਦੇ ਲਈ ਉਹ ਸਿਰਦਰਦੀ ਬਣਦਾ ਜਾ ਰਿਹਾ। ਐਕਚੁਅਲੀ ਜੀ ਤਕਰੀਬਨ ਪਿਛਲੇ ਕਈ ਦਿਨਾਂ ਤੋਂ ਜਿਹੜੇ ਗੁੱਜਰ ਨੇ ਉਹ ਹਾਈਵੇ ਦੇ ਉੱਤੇ ਬੈਠੇ ਨੇ ਜੀ, ਔਰ ਹਾਈਵੇ ਘੇਰਿਆ ਹੋਇਆ, ਇਹਦੇ ਨਾਲ ਲੋਕ ਜਿਹੜੇ ਨੇ ਉਹ ਡਾਢੇ ਪਰੇਸ਼ਾਨ ਹੋ ਰਹੇ ਨੇ। ਜਿਹੜੀਆਂ ਟ੍ਰੇਨ ਟਰੈਕ ਨੇ ਉਹਨਾਂ ਦੇ ਉੱਤੇ ਗੁੱਜਰ ਬੈਠੇ ਨੇ ਔਰ ਇਹ ਜਿਹੜੇ ਗੁੱਜਰ ਅੰਦੋਲਨ ਕਰ ਰਹੇ ਨੇ ਜੀ ਜਿਹੜੀਆਂ ਜੌਬਸ ਦੇ ਵਿੱਚ ਜਿਹੜਾ ਉਹਨਾਂ ਦਾ ਕੋਟਾ ਉਹਨੂੰ ਲੈ ਕੇ। ਜਿਹੜੀ ਰਾਜਸਥਾਨ ਦੀ ਹਾਈ ਕੋਰਟ ਆ ਉਹਨੇ ਹੁਕਮ ਜਿਹੜੇ ਕੀਤੇ ਨੇ ਕਿ ਇਹਨਾਂ ਗੁੱਜਰਾਂ ਤੋਂ ਤੁਰੰਤ ਜਿਹੜਾ ਜੀ ਉਹ ਹਾਈਵੇ ਨੂੰ ਖਾਲੀ ਕਰਵਾਇਆ ਜਾਵੇ, ਤਾਂ ਕਿ ਲੋਕਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਆ ਉਹਦੇ ਤੋਂ ਜਿਹੜਾ ਜੀ ਇਹਨਾਂ ਨਿਜਾਤ ਜਿਹੜੀ ਉਹ ਦਵਾਈ ਜਾ ਸਕੇ। ਜਿਹੜਾ ਰੇਲਵੇ ਆ ਜੀ ਉਹਨੂੰ ਕਰੋੜਾਂ ਰੁਪਈਏ ਦਾ ਘਾਟਾ ਰੋਜ਼ ਪੈ ਰਿਹਾ। ਘਾਟੇ ਵਾਲੀ ਗੱਲ ਸਾਈਡ ਤੇ ਵੀ ਕਰਤੀ ਜਾਵੇ, ਲੋਕ ਜਿਹੜੇ ਇੰਨੀ ਗਰਮੀ ਦੇ ਵਿੱਚ ਜਿਹੜੇ ਨੇ ਜੀ ਉਹ ਤੰਗ ਪਰੇਸ਼ਾਨ ਹੋ ਰਹੇ ਨੇ। ਜਿਹੜੀ ਰਾਜਸਥਾਨ ਦੀ ਸਰਕਾਰ ਹੈ ਜੀ ਉਹ ਚੁੱਪ ਕੀਤੀ ਬੈਠੀ ਹੈ, ਇਹਦੇ ਉੱਤੇ ਆਪਣੀ ਸਿਆਸਤ ਜਿਹੜੀ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਉਹ ਕਰੀ ਜਾ ਰਹੀ ਹੈ। ਉਹਨੇ ਗੱਲਬਾਤ ਜਿਹੜੀ ਹੈ ਜੀ ਗੁੱਜਰਾਂ ਦੇ ਨਾਲ ਕੀਤੀ ਹੈ, ਲੇਟ ਨਾਈਟ ਤੱਕ ਇਹ ਗੱਲਬਾਤ ਚੱਲਦੀ ਰਹੀ ਹੈ, ਪਰ ਕਿਸੇ ਤਣ ਪੱਤਨ ਜਿਹੜੀ ਉਹ ਲੱਗੀ ਨਹੀਂ ਹੈ। ਗੱਲਬਾਤ ਵਿਚਾਲੇ ਜਿਹੜੀ ਟੁੱਟ ਗਈ ਹੈ। ਉਧਰੋਂ ਹਾਈ ਕੋਰਟ ਨੇ ਜਿਹੜਾ ਜੀ ਉਹ ਡੰਡਾ ਖੜਕਾਇਆ ਔਰ ਰਾਜਸਥਾਨ ਦੀ ਸਰਕਾਰ ਨੂੰ ਕਿਹਾ ਕਿ ਤੁਸੀਂ ਇਹਦੇ ਉੱਤੇ ਸਿਆਸਤ ਜਿਹੜੀ ਆ ਉਹ ਬੰਦ ਕਰੋ। ਉਹਨੇ ਇਹ ਵੀ ਕਿਹਾ ਕਿ ਰਾਜਸਥਾਨ ਦੀ ਸਰਕਾਰ ਜਿਹੜੀ ਇਹ ਜਵਾਬ ਦੇਵੇ ਕਿ ਉਹਨੇ ਇਸ ਅੰਦੋਲਨ ਨੂੰ ਇੱਥੋਂ ਤੱਕ ਕਿਉਂ ਜਾਣ ਦਿੱਤਾ, ਜਿਹੜੇ ਕਿ ਹੁਣ ਆਮ ਲੋਕਾਂ ਦੇ ਵਾਸਤੇ ਮੁਸੀਬਤ ਜਿਹੜੀ ਆ ਜੀ ਉਹ ਬਣ ਰਹੀ ਹੈ। ਅੱਜ ਬੜਾ ਅਹਿਮ ਦਿਨ ਰਹੂਗਾ ਰਾਜਸਥਾਨ ਦੀ ਸਰਕਾਰ ਦੇ ਵਾਸਤੇ ਕਿ ਕੀ ਉਹ ਇਸ ਮਸਲੇ ਦਾ ਹੱਲ ਲਾ ਸਕਦੀ ਹੈ ਜਾਂ ਨਹੀਂ, ਅਦਰਵਾਈਜ਼ ਕਿਉਂਕਿ ਉਹਨੂੰ ਅਦਾਲਤ ਦੇ ਵਿੱਚ ਇਹਦਾ ਜਿਹੜਾ ਜੀ ਜਵਾਬ ਦੇਣਾ ਪੈਣਾ। ਜੀ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲੜਦੇ ਸਿੱਖ ਹਨ ਜਿੱਦਾਂ ਪੰਜਾਬ ਦੇ ਵਿੱਚ, ਉਦਾਂ ਬਾਹਰ ਵੀ ਜਾਂਦੇ ਹਨ ਲੜੀ ਮੀਆਂ ਜੀ। ਲੜਦੇ ਸਿੱਖ ਹਨ ਜਿੱਦਾਂ ਪੰਜਾਬ ਦੇ ਵਿੱਚ,
ਉਦਾਂ ਬਾਹਰ ਵੀ ਜਾਂਦੇ ਹਨ ਲੜੀ ਮੀਆਂ, ਇੱਕ ਧਿਰ ਕੋਈ ਲੱਗਦੀ ਕਦਮ ਚੁੱਕਣ, ਦੂਜੀ ਰੋਕਣ ਆ ਮੂਹਰਿਓਂ ਖੜੀ ਮੀਆਂ। ਜੀ ਸਰਬਸੰਮਤੀ ਕਿਸੇ ਦੀ ਬਾਤ ਉੱਪਰ, ਸਭ ਦੀ ਆਪਣੀ ਮੱਤ ਦੀ ਅੜੀ ਮੀਆਂ, ਅੰਤਰ ਇੱਲ ਜਾਂ ਕੋਕੋ ਦਾ ਜਾਣਦੇ ਨਹੀਂ, ਅਟਕਲ ਪੱਚੂ ਦਲੀਲਾਂ ਦੀ ਝੜੀ ਮੀਆਂ। ਜੀ ਲੈ ਕੇ ਗਏ ਪੰਜਾਬੋਂ ਸਨ ਅਕਲ ਜਿਹੜੀ, ਕੱਢੀ ਸਿਰਾਂ ਦੇ ਵਿੱਚੋਂ ਹੀ ਜਾਮਦੀ ਨਹੀਂ। ਜੀ ਲੈ ਕੇ ਗਏ ਪੰਜਾਬੋਂ ਸਨ ਅਕਲ ਜਿਹੜੀ, ਕੱਢੀ ਸਿਰਾਂ ਦੇ ਵਿੱਚੋਂ ਹੀ ਜਾਮਦੀ ਨਹੀਂ। ਉਸ ਅਕਲ ਨੇ ਛੱਡਣੀ ਵੇਲ ਹੈ ਨਹੀਂ, ਉੱਥੇ ਅਕਲ ਹੁਣ ਨਵੀਂ ਸਵਾਵਦੀ ਨਹੀਂ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੀ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ ਬਹੁਤ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।